ਅਮੀ ਜੀ ਪੁਰਾਣੇ ਵਕਤਾਂ ਦੀ ਗੱਲ ਆ। ਹਾਂਜੀ ਇੱਕ ਆਦਮੀ ਸੀਗਾ, ਹਾਂਜੀ ਪਿੰਡ ਦੇ ਵਿੱਚ ਰਹਿੰਦਾ ਸੀ ਹਾਂਜੀ। ਤੇ ਬੀਵੀ ਉਹਦੀ ਫੌਤ ਹੋ ਗਈ। ਅੱਛਾ ਜੀ। ਜਵਾਨ ਆਪ ਸੀ, ਜਵਾਨ ਬੀਵੀ ਸੀ। ਉਹਨੂੰ ਕੋਈ ਹਾਰਟ ਅਟੈਕ ਹੋਇਆ ਜਾਂ ਬਿਮਾਰ ਹੋਈ ਤੇ ਉਹਦੀ ਬੀਵੀ ਫੌਤ ਹੋ ਗਈ। ਅੱਛਾ ਜੀ। ਅਮੀ ਇੱਕੋ ਇੱਕ ਛੋਟਾ ਜਿਹਾ ਬੱਚਾ ਸੀਗਾ, ਕੋਈ 3 ਸਾਲ ਦਾ ਹੋਊਗਾ ਜੀ। ਅੱਛਾ ਜੀ। ਹੁਣ ਨਾ ਸਾਡੇ ਪਿੰਡਾਂ 'ਚ ਰਿਵਾਜ ਇਹ ਆ, ਜ਼ਿਆਦਾਤਰ ਅਗਰ ਕਿਸੇ ਦਾ ਬੰਦਾ ਫੌਤ ਹੋ ਜਾਵੇ ਜਾਂ ਕਿਸੇ ਦੀ ਔਰਤ ਫੌਤ ਹੋ ਜਾਵੇ, ਹਾਂਜੀ ਅਮੀ ਆਪਣੇ ਬੱਚਿਆਂ ਦੀ ਖਾਤਰ ਨਾ ਪੂਰੀ ਜਵਾਨੀ ਉਹਨਾਂ ਤੇ ਗੁਜ਼ਾਰ ਦਿੰਦੇ ਆ ਕਿ ਇਹਨਾਂ ਦਾ ਮੁਸਤਕਬਲ ਬਣ ਜਾਵੇ। ਹਾਂਜੀ ਹਾਂਜੀ ਉਸ ਬੰਦੇ ਨੇ ਵੀ ਇਹੀ ਸੋਚਿਆ ਹਾਂਜੀ ਕਿ ਜੇ ਮੈਂ ਅਗਰ ਹੋਰ ਸ਼ਾਦੀ ਕਰਾ ਲਈ, ਲੋਕਾਂ ਨੇ ਕਿਹਾ ਵੀ ਹਾਂਜੀ ਕਿ ਸ਼ਾਦੀ ਹੋਰ ਕਰਵਾ ਲੈ, ਹਾਂਜੀ ਚੱਲ ਤੇਰੀ ਪੱਕਦੀ ਰੋਟੀ ਹੋ ਜਾਵੇ। ਹਾਂਜੀ। ਉਹਨੇ ਕਿਹਾ ਨਹੀਂ ਜੀ, ਮੈਂ ਆਪਣੇ ਬੱਚੇ ਨੂੰ ਆਪ ਰੋਟੀ ਪਕਾ ਕੇ ਦਵਾਂਗਾ, ਆਉਣ ਵਾਲੀ ਨੇ ਪਤਾ ਨਹੀਂ ਇਹਦਾ ਖਿਆਲ ਕਰਨਾ ਜਾਂ ਨਹੀਂ ਕਰਨਾ ਹੈ। ਹਾਂਜੀ ਹਾਂਜੀ ਕਿਉਂਕਿ ਕਿਹਾ ਜਾਂਦਾ ਕਿ ਜਿਹੜੀਆਂ ਮਤੇਰ ਮਾਵਾਂ ਆ ਨਹੀਂ ਇਹਨਾਂ ਬੱਚਿਆਂ ਦਾ ਕਰਦੀਆਂ, ਲੇਕਿਨ ਬੜੀਆਂ ਅੱਛੇ ਘਰਾਣੇ ਦੀਆਂ ਹੁੰਦੀਆਂ, ਬੜੀਆਂ ਅੱਛੀਆਂ ਵੀ ਹੁੰਦੀਆਂ, ਆਪਣੇ ਬੱਚਿਆਂ ਨਾਲੋਂ ਜ਼ਿਆਦਾ ਉਹਨਾਂ ਦਾ ਖਿਆਲ ਕਰਦੀਆਂ। ਹਾਂਜੀ ਹਾਂਜੀ ਲੇਕਿਨ ਉਹਦੀ ਸੋਚ ਇਹ ਸੀ ਕਿ ਪਤਾ ਨਹੀਂ ਆਉਣ ਵਾਲੀ ਨੇ ਇਹਦਾ ਖਿਆਲ ਕਰਨਾ ਜਾਂ ਨਹੀਂ ਕਰਨਾ। ਹਾਂਜੀ। ਉਹਨੇ ਸ਼ਾਦੀ ਹੋਰ ਨਹੀਂ ਕਰਾਈ। ਅੱਛਾ ਜੀ। ਉਸੇ ਬੱਚੇ ਨੂੰ ਪਾਲਣਾ ਸ਼ੁਰੂ ਕਰਤਾ, ਮਿਹਨਤਾਂ ਮਜ਼ਦੂਰੀਆਂ ਕਰਕੇ ਹਾਂ ਅਮੀ ਬੱਚੇ ਨੂੰ ਪੜ੍ਹਾਉਣਾ ਲਿਖਾਉਣਾ, ਚੰਗੇ ਸਕੂਲ ਦੇ ਵਿੱਚ, ਚੰਗੇ ਕਾਲਜ ਦੇ ਵਿੱਚ, ਇੱਥੇ ਤੱਕ ਕਿ ਚੰਗੀ ਯੂਨੀਵਰਸਿਟੀ 'ਚ ਵੀ ਦਾਖਲਾ ਲੈ। ਹਾਂਜੀ, ਜਾਨੀ ਬੱਚੇ ਨੂੰ ਪੜ੍ਹਾ ਲਿਆ ਚੰਗਾ ਅਮੀ ਜੀ। ਹਾਂਜੀ। ਬੱਚਾ ਵੀ ਖੂਬਸੂਰਤ ਸੀਗਾ, ਇੱਜ਼ਤ ਕਰਨੇ ਵਾਲਾ ਸੀ ਹਾਂਜੀ ਔਰ ਬਹੁਤ ਜ਼ਿਆਦਾ ਆਪਣੇ ਬਾਪ ਦੀ ਇੱਜ਼ਤ ਕਰਦਾ ਸੀ। ਹਰ ਕਿਸੇ ਨਾਲ ਬੋਲਣਾ ਤੇ ਇੱਜ਼ਤ ਨਾਲ ਬੋਲਣਾ, ਪਿਆਰ ਮੁਹੱਬਤ ਨਾਲ ਬੋਲਣਾ, ਕਿਸੇ ਦਾ ਦਿਲ ਨਹੀਂ ਸੀ ਦਿਖਾਉਂਦਾ ਬੱਚਾ। ਅੱਛਾ ਜੀ। ਬੱਚਾ ਬਹੁਤ ਅੱਛਾ ਸੀ ਅਮੀ ਜੀ। ਹਾਂਜੀ। ਹੁਣ ਨਾ ਹੋਇਆ ਇਸ ਤਰੀਕੇ ਨਾਲ ਕਿ ਅੱਲਾਹ ਤਾਲਾ ਨੇ ਬੱਚੇ ਨੂੰ ਨੌਕਰੀ ਵੀ ਚੰਗੀ ਦੇ ਦਿੱਤੀ। ਹਾਂਜੀ। ਨੌਕਰੀ ਚੰਗੀ ਦੇ ਦਿੱਤੀ, ਉਹਨੇ ਕੋਈ ਛੋਟਾ ਮੋਟਾ ਨਾਲ ਕਾਰੋਬਾਰ ਸ਼ੁਰੂ ਕਰ ਲਿਆ, ਉਹਦਾ ਬਿਜ਼ਨਸ ਵੀ ਚੱਲ ਗਿਆ। ਹਾਂਜੀ ਹਾਂਜੀ। ਸ਼ਹਿਰ ਦੇ ਵਿੱਚ ਉਹਦਾ ਕਾਰੋਬਾਰ ਵੀ ਚੱਲ ਗਿਆ ਅਮੀ ਜੀ, ਬਿਜ਼ਨਸ ਵੀ ਚੱਲ ਗਿਆ ਤੇ ਉਹਦੀ ਨੌਕਰੀ ਵੀ ਚੰਗੀ, ਕਿਸੇ ਚੰਗੇ ਅਹੁਦੇ ਤੇ ਲੱਗ ਗਿਆ। ਹਾਂਜੀ। ਅਸਰ ਸੁਖ ਵੀ ਚੰਗੇ ਬਣ ਗਏ। ਹਾਂਜੀ। ਤੇ ਪਿੰਡ ਆਇਆ, ਕਹਿੰਦਾ ਲਓ ਅੱਬਾ ਜੀ ਚਲੋ ਮੇਰੇ ਨਾਲ। ਹਾਂਜੀ ਹਾਂਜੀ। ਮੈਂ ਹੁਣ ਆਪਣੇ ਅੱਬਾ ਜੀ ਨੂੰ ਇੱਥੇ ਪਿੰਡ ਨਹੀਂ ਰਹਿਣ ਦੇਣਾ, ਮੇਰੇ ਅੱਬਾ ਜੀ ਦਾ ਹੁਣ ਆਯਾਸ਼ੀ ਦਾ ਟਾਈਮ ਆ ਗਿਆ। ਅੱਬਾ ਜੀ ਤੁਸੀਂ ਹੁਣ ਆਓ ਜਰਾ ਮੇਰੇ ਨਾਲ। ਜਾ ਕੇ ਦੇਖਿਆ ਇੱਕ ਬੰਗਲਾ ਖੂਬਸੂਰਤ ਤੇ ਗੱਡੀਆਂ ਤੇ ਬਹਿ ਜਾ। ਉਹਦਾ ਬਾਪ ਬੜਾ ਖੁਸ਼ ਹੋਇਆ, ਉਹਨੇ ਕਿਹਾ ਲੈ ਵੀ ਯਾ ਅੱਲਾਹ ਪਾਕ ਤੇਰਾ ਸ਼ੁਕਰ ਆ, ਅੱਜ ਮੈਂ ਪੁੱਤ ਨੂੰ ਪਾਲਿਆ ਸੀ ਤੇ ਮੈਨੂੰ ਉਹਦਾ ਸਿਲਾ ਮਿਲ ਗਿਆ, ਮੇਰਾ ਪੁੱਤ ਦਾ ਮੁਸਤਕਬਲ ਬਣ ਗਿਆ। ਹੁਣ ਮੇਰਾ ਜਿਹੜਾ ਬੁਢਾਪਾ ਆ ਉਹ ਵੀ ਚੰਗਾ ਗੁਜ਼ਰੂਗਾ। ਮੁਸ਼ਕਿਲ ਦੇ ਦਿਨ ਗੁਜ਼ਰ ਗਏ। ਅੱਛਾ ਅਮੀ ਜੀ, ਉਹਨੇ ਨਾ ਆਪਣੇ ਪੁੱਤਰ ਦੀ ਸ਼ਾਦੀ ਵੀ ਕਰ ਦਿੱਤੀ। ਅੱਛਾ ਜੀ। ਜਦੋਂ ਸ਼ਾਦੀ ਕਰਤੀ, ਅੱਲਾਹ ਤਾਲਾ ਨੇ ਉਹਨੂੰ ਪੋਤੇ ਪੋਤੀਆਂ ਵੀ ਦੇ ਦਿੱਤੇ। ਮਾਸ਼ਾਅੱਲਾ। ਜਿਹੜੇ ਉਹਦੇ ਪੋਤੇ ਪੋਤੀਆਂ ਸੀ ਉਹ ਵੀ ਬੜਾ ਖਿਆਲ ਕਰਨੇ ਵਾਲੇ ਸੀ। ਹਾਂਜੀ ਹਾਂਜੀ। ਲੇਕਿਨ ਨੌ ਸੀ ਜਿਹੜੀ ਨਾ, ਪੜ੍ਹੀ ਲਿਖੀ ਤਾਂ ਜ਼ਰੂਰ ਸੀ ਲੇਕਿਨ ਬਦਤਮੀਜ਼ੀ ਨਾਲ ਬੋਲਦੀ ਸੀ। ਹਾਂਜੀ ਹਾਂਜੀ। ਜਦੋਂ ਵੀ ਉਹਨੇ ਬਜ਼ੁਰਗ ਨੇ ਬੁਲਾਣਾ तो उन्हें कहना की है बाबा जी, आपको हर टाइम मतलब कोई ना कोई काम ही रहता है, आप बैठ जाया करें सुकून से, घबरा के बोलना। जो उन्हें कहना बेटा बाहर दा गेट देखो लॉक किया होया है, बाबा जी आपको ज्यादा फिक्र है, हमें नहीं पता, आप हमें परेशान करते हैं। मतलब बदतमीजी ना बोलना उर्दू च कहंदे हुंदे कि पढ़े लिखे भी जाल हुंदे आ। हुण ना जेड़ा ਉਹਦਾ ਬੇਟਾ ਸੀ ਨਾ, ਉਹਨੂੰ ਵੀ ਪਤਾ ਲੱਗ ਗਿਆ ਕਿ ਮੇਰੀ ਔਰਤ ਜਿਹੜੀ ਮੇਰੀ ਬੀਵੀ ਆ, ਮੇਰੇ ਬਾਪ ਨਾਲ ਬਦਤਮੀਜ਼ੀ ਨਾਲ ਬੋਲਦੀ। लेकिन ज्यादातर साढ़े पढ़े लिखे लोग ये कहते कोई नहीं, कंप्रोमाइज करें, औरत है तो चलो कोई बात नहीं, लेकिन हमने तो नहीं बोलना, ऐसा करके कंप्रोमाइज कर जाते हैं। उन्हें कहा चलो कोई नहीं, हुण ਇਹਦੀ आदत इदां दी है ते मैं अपने अब्बे दी आप खिदमत कर लेना है, ते इहनूं ਇਹ ना करे तो नहीं करदी ते कोई नहीं, ਇਹਨੂੰ ਹੁਣ मैं अगर किया ਤੇ ਲੜੇਗੀ ਮੇਰੇ ਨਾਲ ਵੀ, ਘਰ ਬਰਬਾਦ ਹੋਏਗਾ, ਛੱਡ ਕੇ ਚਲ ਜਾਏਗੀ। ਉਹਨੇ ਚੁੱਪ ਕਰ ਰਹਿਣਾ ਵਿਚਾਰੇ ਨੇ। ਚੁੱਪ ਕਰ ਰਹਿਣਾ। ਵਕਤ ਗੁਜ਼ਰਦਾ ਗਿਆ। ਅਖੀਰ ਉਹ ਹੋਰ बदतमीजी ਨਾਲ बोलती रही। अखीर एक दिन कहती इसको निकालो, ये गांव के माहौल में रहने वाला है, ये गांव में रहे, यहाँ पे गंद डालता है, कभी ऑयल वाले हाथ वो अपने कपड़ों को लगा लेता है, कभी खाते हुए से खाना गिर जाता है, मतलब इसको अपनी सफाई का भी एहसास नहीं है, ये पागल हो चुका है। वो सही कहते हैं कि जब बूढ़ा हो जाता है इंसान तो वो बच्चों जैसा हो जाता है, मैं अब अपने बच्चों को संभालूं कि इसको संभालूं। ਉਹਨਾਂ ਬਾਪ ਦਾ ਬੜਾ ਦਿਲ ਦੁਖਣਾ ਇਦਾਂ ਦੀਆਂ ਗੱਲਾਂ ਸੁਣ ਕੇ। ਲੇਕਿਨ ਉਹਨੇ ਵੀ ਕਹਿਣਾ ਕਿ ਮੇਰੇ ਪੁੱਤ ਦਾ ਘਰ ਵਸਦਾ ਰਹੇ, ਚੁੱਪ ਕਰ ਰਹਿਣਾ, ਘਰ ਆਬਾਦ ਰਹੇ। ਉਹਨੇ ਜੇ ਬੱਚੇ ਨੇ ਥੋੜਾ ਪਰੇਸ਼ਾਨ, ਉਹਨੇ ਕਹਿਣਾ ਨਹੀਂ ਪੁੱਤਰ ਕੋਈ ਨਹੀਂ, ਉਹ ਠੀਕ ਕਹਿੰਦੀ ਆ, ਪੁੱਤ ਮੈਨੂੰ ਨਹੀਂ ਪਤਾ ਲੱਗਾ ਹੈਗਾ, ਮੈਨੂੰ ਵੀ ਬੋਲਣ ਲੱਗੇ ਨਹੀਂ ਪਤਾ ਲੱਗਦਾ ਹੈ। ਉਹਨੇ ਨਾ ਉਹਨੂੰ ਵੀ ਆਪਣੇ ਪੁੱਤਰ ਨੂੰ ਵੀ ਠੰਡਾ ਕਰਨਾ ਤੇ ਪੁੱਤਰ ਨੇ ਵੀ ਕੋਸ਼ਿਸ਼ ਕਰਨੀ ਕਿ ਨਾ ਹੀ ਮੈਂ ਲੜਾਂ। ਅਮੀ ਇੱਕ ਦਿਨ ਨਾ ਆਪਣੀ ਨੂੰਹ ਨੂੰ ਕਹਿੰਦਾ ਪੁੱਤਰ ਇੱਥੇ ਸਰੋਂ ਦਾ ਤੇਲ ਹੋਣਾ, ਉਹ ਤੇ ਮੈਨੂੰ ਦੇ, ਮੈਂ ਆਪਣੇ ਸਿਰ ਦੇ ਵਿੱਚ ਪਾਵਾਂ। ਸਾਡੇ ਜਿਹੜੇ ਬਜ਼ੁਰਗ ਆ ਨਾ ਅਮੀ ਜੀ, ਉਹ ਸਰੋਂ ਦਾ ਤੇਲ ਆਪਣੇ ਸਿਰ ਨੂੰ ਲਾਉਂਦੇ ਹੁੰਦੇ ਸੀ ਤੇ ਹੱਥਾਂ ਪੈਰਾਂ ਨੂੰ ਵੀ ਖੁਸ਼ਕੀ ਤੋਂ ਲਾ ਲੈਣਾ ਤੇ ਕਹਾਣੀਆਂ ਦੀਆਂ ਕਹਾਣੀਆਂ। ਹਾਂਜੀ ਅਮੀ ਜੀ,
वो ना उन्हें पहले तो देता ना, हाँ जी सब्र कर लें, अब आपसे सब्र नहीं होता, मैं कुछ और भी काम कर रही हूँ, मैं जॉब पे भी जाती हूँ, उधर आके घर को भी संभालना होता है, नौकर हैं वो सही तरीके से काम नहीं करते, ਤੇ ਜੇ ਉਹਨੇ ਨੌਕਰਾਂ ਨੂੰ ਕਹਿਣਾ, ਉਹਨੇ ਕਹਿਣਾ ਨੌਕਰ आपके लिए नहीं रखे हुए, हमारे भी काम होते हैं। हाँ जी ना इस तरीके ਨਾਲ ਬੋਲਣਾ। ਉਹਨੇ ਖੈਰ ਤੇਲ ਲਿਆ ਕੇ ਦਿੱਤਾ ਜਾਂ ਕਿਸੇ ਨੌਕਰ ਨੂੰ ਕਿਹਾ ਦੇ ਦਿਓ ਬਾਬਾ ਜੀ ਨੂੰ ਤੇਲ। ਬਾਬਾ ਜੀ ਨੇ ਸਿਰ ਦੇ ਵਿੱਚ ਆਪੇ ਤੇਲ ਲਾਇਆ ਅਮੀ ਜੀ, ਲਾ ਲੂ ਕੇ ਤੇ ਉੱਠਣ ਲੱਗਾ ਕਿ ਚਲੋ ਮੈਂ ਹੁਣ ਹੱਥ ਧੋ ਕੇ ਆਣਾ। ਹਾਂਜੀ ਉੱਠਣ ਲੱਗਾ ਤੇ ਦੀਵਾਰ ਦੇ ਆਸਰੇ ਦੇ ਨਾਲ ਉੱਠਿਆ ਅਮੀ ਜੀ। ਅੱਛਾ ਉਹ ਕਿਤੇ ਹੱਥ ਉੱਥੇ ਤੇਲ ਦਾ ਲੱਗ ਕੇ ਤੇ ਹੱਥ ਛੱਪ ਗਿਆ। ਹਾਂਜੀ ਹਾਂਜੀ ਉਹ ਬਾਬਾ ਜੀ ਨੂੰ ਵੀ ਅਹਿਸਾਸ ਹੋਇਆ, ਓਹੋ ਮੈਂ ਤਾਂ ਦੀਵਾਰ ਗੰਦੀ ਕਰ ਦਿੱਤੀ। ਹਾਂਜੀ ਉਹਨੇ ਤਾਂ ਉਹਦਾ ਜਿੱਦਾਂ ਬੰਦਾ ਘਬਰਾਇਆ ਨਹੀਂ ਕਿ ਦਵਦਾ ਮੈਂ ਹੱਥ ਸਾਫ਼ ਕਰ ਲੈਣਾ ਫਿਰ ਕਿ ਦੀਵਾਰ ਨੂੰ ਲਾਣਾ, ਹਾਂਜੀ ਉਹਨੇ ਤਾਂ ਉਹਦਾ ਇਦਾਂ ਹੱਥ साफ करके तो फिर दीवार ਨੂੰ ਲਾਇਆ। वो किसी औरत देखने डी सी, नौ तो कहती पहले तो आपने ये दीवार गंदी की है, ऊपर से आप कपड़े गंदे कर रहे हैं, आप ये जानबूझ के करते हैं, पहले आपने जानबूझ के ऑयल वाला हाथ उधर लगाया दीवार पे, अब आप ये कपड़े गंदे कर रहे हैं, आप मेरे लिए मुसीबत डाल रहे हैं, आप हमारे लिए तो मुसीबत बन चुके हैं, आपको अक्ल नहीं है, ये है वो है, आप गाँव के लोग हो, गाँव वाले जहल होते हैं, अल्लाह माफ करे। मतलब बोलन का ही ना पता, ਉਹਦਾ ਬੰਦਾ ਕਿਤੇ ਸੁਣਦਾ ਸੀ, ਉਹ ਚੁੱਪ ਕਰ ਰਿਹਾ ਤੇ ਕਹਿੰਦਾ ਉਹ ਅੱਬਾ ਜੀ ਮੈਂ ਤੁਹਾਨੂੰ ਕਿੱਧਰ ਜਾਣਾ, ਕਹਿੰਦਾ ਪੁੱਤਰ ਵਾਸ਼ਰੂਮ ਜਾਣਾ, ਮੈਂ ਲੈ ਚੱਲਦਾ। ਲੈ ਗਿਆ ਫੜ ਕੇ, ਆਪਣੀ ਬੀਵੀ ਨੂੰ ਕੁਛ ਨਾ ਕਿਹਾ ਕਿ ਅੱਬਾ ਜੀ ਨੂੰ ਨਾ ਕੁਛ ਵੀ ਕਿਹਾ ਕਿ ਇਹਨੇ ਮੇਰੇ ਤੇ ਮਿਹਨਤ ਕੀਤੀ ਹੋਈ ਹੈ। ਉਹ 2-3 ਦਿਨ ਹੀ ਗੁਜ਼ਰੇ ਅਮੀ ਜੀ ਤੇ ਬਜ਼ੁਰਗ ਨਾ ਵਿਚਾਰਾ ਫੌਤ ਹੋ ਗਿਆ, ਪਤਾ ਹੀ ਨਹੀਂ ਲੱਗਾ ਅੱਲਾਹ ਤਾਲਾ ਨੇ ਕਿਦੋਂ ਆਪਣੇ ਕੋਲ ਬੁਲਾ ਲਿਆ, ਅੱਲਾਹ ਤਾਲਾ ਨੂੰ ਪਿਆਰਾ ਹੋ ਗਿਆ। ਅੱਲਾਹ ਤਾਲਾ ਨੂੰ ਪਿਆਰਾ ਹੋ ਗਿਆ ਅਮੀ ਜੀ। ਤੇ ਉਸ ਤੋਂ ਥੋੜੇ ਦਿਨ ਗੁਜ਼ਰੇ ਤੇ ਔਰਤ ਨੇ ਨਾ ਉਹ ਪੇਂਟਰ ਸ਼ੇਂਟਰ ਜਿਹੜੇ ਪੇਂਟ ਸ਼ੇਂਟ ਕਰਨੇ ਵਾਲੇ ਬੁਲਾ ਲਏ, ਰੰਗ ਰੂੰਗ ਫੇਰਨੇ ਵਾਲੇ ਉਹ ਬੁਲਾ ਲਏ ਤੇ ਉਹਨਾਂ ਨੂੰ ਕਹਿੰਦੇ ਇਹ ਵਾਲਾ ਕਮਰਾ ਇਸਕੋ ਪੇਂਟ ਕਰ ਦੇਣਾ। ਹੁਣ ਨਾ ਉਹ ਪੇਂਟਰ ਆ ਕੇ ਪੇਂਟ ਕਰਨੇ ਵਾਸਤੇ ਆ ਕੇ ਸਮਾਨ ਸਮੂਨ ਲੈ ਆਂਦਾ ਤੇ ਉਹਨੇ ਸੋਚਿਆ ਅਸੀਂ ਵੀ ਸ਼ਾਪਿੰਗ ਕਰ ਆਈਏ। ਮੀਆਂ ਬੀਵੀ ਸ਼ਾਪਿੰਗ ਕਰਨ ਚੱਲ ਗਏ, ਪੇਂਟਰਾਂ ਨੂੰ ਬੁਲਾਇਆ ਔਰਤ ਨੇ ਤੇ ਪੇਂਟ ਸ਼ੁਰੂ ਕਰ ਦਿੱਤਾ ਪੇਂਟਰਾਂ ਨੇ ਨਾ, ਉਹ ਜਿਹੜੇ ਰੰਗ ਵਾਲੇ ਸੀ ਉਹਨਾਂ ਨੇ ਡਿਸਟੈਂਪਰ ਵਗੈਰਾ ਜੋ ਵੀ ਕਰਨਾ ਸੀ। ਅਮੀ ਉਹ ਨਾ ਜਦੋਂ ਪੇਂਟ ਕਰਨਾ ਉਹਨਾਂ ਨੇ ਸ਼ੁਰੂ ਕੀਤਾ ਨਾ ਅਮੀ ਜੀ, ਤੇ ਉੱਥੇ ਛੋਟੇ ਛੋਟੇ ਬੱਚੇ ਉਹਨਾਂ ਦੇ ਖੇਲ ਰਹੇ ਸੀਗੇ। ਹੁਣ ਮੀਆਂ ਬੀਵੀ ਤਾਂ ਬਾਹਰ ਚਲੇ ਗਏ, ਉਹ ਉਹਨਾਂ ਨੂੰ ਕਹਿੰਦੇ ਅੰਕਲ प्लीज हमारी एक बात सुनेंगे। उन्होंने कहा जेडे पेंटर सी या रंग साथ से उन्होंने कहा जी बेटा बताओ। ये हमारे ना दादा अब्बू का हाथ छपा हुआ है, इसको रहने दें आप, इसको खराब ना करिएगा। उन्होंने कहा ठीक है पुत्र। वो पेंटर भी कोई कमाल दे सके, रंग साथ भी कोई अकीदतमंद सी, अपने बुजुर्गों की इज्जत करने, उन्होंने बड़ी खुशी हुई कि बच्चे अपने बुजुर्गों की इन्नी इज्जत करते। अमी उन्होंने लाइना ला के उसे तरीके नाल हाथ बना के आले दुआले यानी कि बड़ा खूबसूरत जिहा उन्होंने करके बनाता, डिजाइन बनाता ते हाथ उदा ही छपिया रहा। हुण कोई गुआंढी आए कि पेंट इन्हां दे घर होण दिया, देखिया वाह 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 भी ये तां अच्छी औरत आ जिन्हें अपने सहुरे दा हथ लगा सी तेल वाला ते उदा ही रहन दिता ते उस जगह तो पेंट ही नहीं कराया, ये तां बंदा ही बड़ा चंगा। लोकी उन्हां दीयां तारीफां दूसरे महल्ले च दस्सिया, दूसरे घर नूं दस्सिया, सारा महल्ला वाह वाह कर उठिया। जदों आए ਤੇ ਲੋਕੀ ਤਾਂ ਉਹਨਾਂ ਨੂੰ ਮੁਬਾਰਕਾਂ ਦੇਣ ਵੀ ਤੁਹਾਡੇ ਵਰਗੇ ਤਾਂ ਅਸੀਂ ਅਕੀਦਤਮੰਦ ਖਿਆਲ ਕਰਨੇ ਵਾਲੇ ਦੇਖੇ ਨਹੀਂ ਕਿ ਨੋ ਹੋਵੇ ਤਾਂ ਇਦਾਂ ਦੀ ਲੋਕੀ ਆਪਸ ਵਿੱਚ ਗੱਲਾਂ ਕਰਨ ਕਿ ਵੀ ਕਿੰਨੀ ਅੱਛੀ ਬੱਚੀ ਸੀਗੀ, ਕਿਸੇ ਚੰਗੇ ਖਾਨਦਾਨ ਦੀ ਆ। ਉਹ ਨਾ ਔਰਤ ਦੀ ਮਜਬੂਰੀ ਬਣ ਗਈ, ਉਹਨੇ ਪੇਂਟਰ ਨੂੰ ਕਹਿਤਾ ਠੀਕ ਹੈ ਰਹਿਣੇ ਦਿਓ ਆਪ। ਹੁਣ ਜ਼ਾਹਿਰੀ ਗੱਲ ਜੇ ਮਟੇਂਦੀ ਤਾਂ ਲੋਕਾਂ ਨੇ ਲਾਹਨਤਾਂ ਪਾਣੀਆਂ ਸੀ। ਉਹ ਨਾ ਏਦਾਂ ਕਰਦੇ ਕਰਦੇ ਵਕਤ ਗੁਜ਼ਰਦਾ ਗਿਆ ਅਮੀ ਜੀ। ਇੱਕ ਵਕਤ ਨਾ ਆਇਆ ਕਿ ਉਹਨਾਂ ਦੇ ਨਾ ਸਕੂਲ ਕਾਲਜ ਦੇ ਵਿੱਚੋਂ ਜਾਂ ਸਕੂਲ ਦੇ ਵਿੱਚੋਂ ਉਹ ਬੱਚਿਆਂ ਦੇ ਵਿੱਚੋਂ ਇੱਕ ਕਾਲ ਆਂਦੀ ਹੈ। ਪ੍ਰਿੰਸੀਪਲ ਕਹਿੰਦਾ ਕਿ ਜੀ ਅਸੀਂ ਬਹੁਤ ਵੱਡਾ ਇੱਕ ਇਵੈਂਟ ਰੱਖਿਆ ਤੇ ਪੂਰੇ ਜਿੰਨੇ ਵੀ ਇੱਥੇ ਦੇ ਸਕੂਲ ਆ ਨਾ ਸਾਰੇ ਇਕੱਠੇ ਹੋ ਰਹੇ ਆ ਤੇ ਬੜੇ ਬੜੇ ਅਫਸਰ ਆ ਰਹੇ ਆ ਤੇ ਬੜਾ ਇੱਥੇ ਵੱਡਾ ਇਵੈਂਟ ਆ, ਹਰ ਕੋਈ ਆ ਰਿਹਾ ਤੇ ਅਸੀਂ ਤੁਹਾਡੇ ਬੱਚਿਆਂ ਦੇ ਬਾਰੇ ਚ ਨਾ ਕੋਈ ਨੌਲੇਜ ਦੇਣਾ ਚਾਹੁੰਦੇ, ਲੋਕਾਂ ਨੂੰ ਦੱਸਣਾ ਚਾਹ ਰਹੇ ਹਾਂ ਕਿ ਏਦਾਂ ਦੇ ਬੱਚੇ ਵੀ ਹੈਗੇ ਤੇ ਏਦਾਂ ਦੇ ਵਾਲਿदैन ਵੀ ਹੈਗੇ। ਤੁਹਾਡੇ ਬੱਚਿਆਂ ਨੇ ਉਹ ਕਾਰਕਰਦਗੀ ਉਹ ਕੰਮ ਦਿਖਾਇਆ ਜਿਹੜਾ ਦੁਨੀਆ 'ਚ ਕੋਈ ਦਿਖਾ ਹੀ ਨਹੀਂ ਸਕਦਾ। ਹੁਣ ਔਰਤ ਕਹਿੰਦੀ ਕਿ ਮੇਰੇ ਬੱਚਿਆਂ ਨੇ ਐਸਾ ਕੀ ਕਰ ਦਿੱਤਾ। ਉਹਨਾਂ ਨੇ ਕਿਹਾ ਕੋਈ ਪੇਂਟਿੰਗ ਕੀਤੀ ਆ, ਉਹ ਬੜੀ ਖੁਸ਼ ਹੋਏ ਨੇ ਕਿ ਮੇਰੇ ਬੱਚੇ ਹੈ ਹੀ ਕਮਾਲ ਦੇ ਆ, ਮਤਲਬ ਮਿਹਨਤ ਕਰਦੇ ਆ, ਅਸੀਂ ਬੱਚਿਆਂ ਨੂੰ ਪੜ੍ਹਾਉਂਦੇ ਆ ਲਿਖਾਉਂਦੇ ਆ, ਅੱਛੇ ਟੀਚਰਾਂ ਲਾਈਆਂ ਹੋਈਆਂ ਤੇ ਬੱਚਿਆਂ ਨੇ ਜ਼ਾਹਿਰੀ ਗੱਲ ਮਿਹਨਤ ਦਾ ਸਾਡਾ ਅਸਰ ਮਿਲ ਗਿਆ। ਆਪਣੇ ਬੰਦੇ ਨੂੰ ਵੀ ਲਿਆ, ਆਪ ਵੀ ਗਈ ਤੇ ਕੱਪੜੇ ਛਪੜੇ ਪਾਏ, ਗੱਡੀ ਛੱਡੀ ਕੱਢੀ ਤੇ ਚਲੇ ਗਏ। ਉਹਨਾਂ ਨੇ ਫਰੰਟ ਸੀਟ ਤੇ ਬਾਇਆ। ਹੁਣ अनाउंसमेंट होती है लेडीज एंड जेंटलमैन, ये वो आपके सामने वालिदैन आ रहे हैं जिनके बच्चों ने ये पेंटिंग की है। अच्छा, वो अवाम ते खड़ी हो गई भी, ताड़ियां ते वाह 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 तारीफां दे पुल वो भी इकट्ठे होए, वो भी खड़े होए
उन्होंने कहा जी आप स्टेज पे आए और ये वालिदैन को, बाकियों को और बच्चों को कोई मैसेज दें। हाँ जी। उन्होंने मैसेज की देना सी, उन्होंने पेंटिंग तो देखी ही नहीं, लोगों ने देखी सीगी, वो किते पेंटिंग उन्होंने पता भी होगा लेकिन उन्होंने गौर ही नहीं की। बाद दफा नहीं बच्चे वाल बंदा गौर करदा। कोल आए ते उन्होंने कहा जी ले अब ना दोस्तों हम आपको ये पेंटिंग भी दिखाते हैं। अच्छा अम्मी जी ਜਦੋਂ ਉਹਨਾਂ ਨੇ ਇਦਾਂ ਕਰਕੇ ਪੇਂਟਿੰਗ ਖੋਲੀ ਨਾ, ਨਾਲੇ ਉਹਨਾਂ ਨੂੰ ਸਪੀਕਰ ਤੇ ਦਾਵਤ ਦਿੱਤੀ ਮਾਈਕ ਤੇ, ਇਦਾਂ ਕਰਕੇ ਖੋਲੀ ਤੇ ਉਹ ਔਰਤ ਦਾ ਤੇ ਮਰਦ ਦਾ ਧਿਆਨ ਪਿਆ। ਔਰਤ ਤੇ ਕੁਝ ਨਹੀਂ ਬੋਲੀ, ਜਦੋਂ ਮਰਦ ਦਾ ਧਿਆਨ ਪਿਆ ਤੇ ਉਹਦੇ ਹੀ ਬਾਪ ਦੀ ਤਸਵੀਰ। शाबाश। ਹੁਣ अनाउंसमेंट करने वाला कहना कि ये वो वालिदैन हैं जिन्होंने अपने बच्चों की ऐसी तरबियत की है कि इन्होंने अपने मरे हुए फौत हुए दादा जान को अपने जहन में रखा। और मैं अब इनके वालिदैन से पहले इनके बच्चों को दावत दूंगा कि वो माइक पे आए और अपने बारे में कुछ कहना चाहें और ये बच्चों को और वालिदैन को कुछ कहना चाहें। बच्चे आए माइक दे उत्ते आके, पता की कहंदे, वो कहंदे पुत्र तुसी किदां पेंटिंग बनाना सीखी? कहंदे सर जब हम ना सोते थे तो हमारे ख्वाब में दादा अब्बू आते थे। जब हम पेंटिंग बना रहे होते थे हमारे ख्यालों में दादा अब्बू आते थे। तो हमें वही जहन में थे, तो हमने पूरे दादा अब्बू की पिक्चर इसलिए बनाई थी कि हमारे दादा अब्बू हमारे सामने रहें और ये हम घर में लगाएंगे। तो आप लोगों को पसंद आ गई? ओए होए अम्मी लोग की ताड़ियां बजान ते वाह वाह करन अम्मी जी ते तारीफा, दुनिया तो कुर्बान हो गई। औरत बड़ी खुश हुई तो भी बड़ी खुश था, ताड़ियां मारे। तो बंदा जो देखा ना जेदा बाप सीगा और रोवे तो नीवा ध्यान पाया होया, ध्यान नीवा। वो कहंदे भी तू क्यों रो रहा है, तो खुशी दा टाइम आ। कहंदा पहले मैनू हुण माइक दिओ। माइक लिया, कहंदा गल सुनो भी सारे मेरे भैन भरा, ਇਹ ਮੇਰਾ ਬਾਪ ਫੌਤ ਹੋ ਗਿਆ ਸੀਗਾ। ਇਹੀ ਮੇਰੀ ਬੀਵੀ ਮੇਰੇ ਬਾਪ ਦੀ ਬਿਸਤੀ ਕਰਦੀ ਹੁੰਦੀ ਸੀ ਤੇ ਮੈਂ ਚੁੱਪ ਕਰ ਰਹਿੰਦਾ ਹੁੰਦਾ ਸੀਗਾ। ਇਹੀ ਮੇਰੇ ਬੱਚਿਆਂ ਨੇ ਮੇਰੇ ਬਾਪ ਦੇ ਹੱਥ ਦਾ ਜਿਹੜਾ ਨਿਸ਼ਾਨ ਸੀ ਮਿਟਾਣ ਨਹੀਂ ਸੀ ਦਿੱਤਾ ਹੈਗਾ। ਕਿਉਂਕਿ ਮੈਂ ਆਪਣੇ ਬਾਪ ਨਾਲ ਪਿਆਰ ਕਰਦਾ ਸੀ, ਮੇਰੇ ਵੱਲ ਦੇਖ ਕੇ ਮੇਰੇ ਬੱਚੇ ਵੀ ਪਿਆਰ ਕਰਦੇ ਸੀ। ਪਰ ਮੈਂ ਇੰਨਾ ਚੰਗਾ ਨਹੀਂ ਹੈਗਾ ਲੋਕੋ ਜਿੰਨਾ ਤੁਸੀਂ ਮੈਨੂੰ ਚੰਗਾ ਸਮਝਦੇ ਆ। ਮੈਂ ਆਪਣੇ ਬਾਪ ਨੂੰ ਉਹ ਖਿਆਲ ਨਹੀਂ ਕੀਤਾ, ਉਸ ਤਰ੍ਹਾਂ ਪਿਆਰ ਨਹੀਂ ਕੀਤਾ ਜਿੱਦਾਂ ਕਰਨਾ ਚਾਹੀਦਾ ਸੀ। ਜਿਸ ਦਿਨ ਮੇਰੀ ਬੀਵੀ ਮੈਨੂੰ ਪਹਿਲੇ ਦਿਨ ਮੇਰੇ ਬਾਪ ਨੂੰ ਬੋਲੀ ਸੀ ਮੈਨੂੰ ਚੁੱਪ ਕਰਵਾਉਂਦਾ, ਕਹਿੰਦਾ ਮੇਰਾ ਬਜ਼ੁਰਗ ਬਾਪ ਹੈ, ਇਹਨੇ ਮੈਨੂੰ ਮਿਹਨਤ ਦੇ ਨਾਲ ਪੜਾਇਆ ਲਿਖਾਇਆ। ਲੋਕੋ ਮੈਂ ਤੇ ਗਰੀਬ ਸੀਗਾ, ਮੈਂ ਤੇ ਯਤੀਮ ਹੋ ਗਿਆ ਸੀ, ਮੇਰੀ ਮਾਂ ਫੌਤ ਹੋ ਗਈ ਸੀ। ਮੇਰੇ ਬਾਪ ਨੇ ਕਹਿੰਦਾ ਪੂਰੀ ਜ਼ਿੰਦਗੀ ਮੇਰੇ ਉੱਤੇ ਗੁਜ਼ਾਰੀ ਸੀਗੀ ਤੇ ਕਹਿੰਦਾ ਮੈਂ ਕੰਪਰੋਮਾਈਜ਼ ਕਰਦਾ ਰਿਹਾ। ਜਿਹੜੇ ਪੜ੍ਹੇ ਲਿਖੇ ਲੋਕ ਕਹਿੰਦੇ ਆ ਨਾ ਕੰਪਰੋਮਾਈਜ਼ ਕਰਨਾ ਚਾਹੀਏ, ਅਗਰ ਕੋਈ ਨਹੀਂ ਇੱਕ ਬੋਲਤਾ ਹੈ ਦੂਸਰਾ ਖਾਮੋਸ਼ ਰਹਿ, ਨਹੀਂ ਪਹਿਲੇ ਦਿਨ ਉਹਨੂੰ ਸਮਝਾਓ ਕਿ ਭਲੀਏ ਲੋਕੇ ਮੇਰਾ ਬਾਪ ਆ, ਇਹ ਮੇਰੀ ਮਾਂ ਆ। ਠੀਕ ਆ ਤੇਰੀ ਨਜ਼ਰ 'ਚ ਗਲਤ ਕਰ ਰਹੇ ਆ ਲੇਕਿਨ ਇਹ ਤਾਂ ਬਾਅਦ 'ਚ ਪਤਾ ਲੱਗੂਗਾ ਨਾ। ਕਹਿੰਦੇ ਆ ਨਾ ਕਿ ਸਿਆਣੇ ਦਾ ਕਿਹਾ ਹੋਇਆ ਤੇ ਔਲੇ ਦਾ ਖਾਦਾ ਹੋਇਆ ਬਾਅਦ 'ਚ ਪਤਾ ਲੱਗਦਾ। ਅਗਰ ਉਹ ਕੁੰਡੇ ਨੂੰ ਕਹਿੰਦਾ ਤੇ ਉਹਨੂੰ ਇਹ ਡਰ ਆ ਕਿ ਮੇਰੇ ਪੁੱਤ ਦੀ ਚੋਰੀ ਨਾ ਹੋ ਜਾਵੇ। ਅਗਰ ਉਹ ਕਹਿੰਦਾ ਬੱਚੇ ਆਏ ਕਿਉਂ ਨਹੀਂ, ਉਹਨੂੰ ਇਹ ਆ ਕਿ ਮੇਰੇ ਬੱਚੇ ਹਾਲੇ ਤੱਕ ਪੋਤੇ ਪੋਤੀਆਂ ਕਿੱਥੇ ਆ। ਅਗਰ ਉਹ ਕਹਿੰਦਾ ਕਿ ਪੋਤਾ ਗਲਾਸ ਦੇਖ ਕੇ ਪਾਣੀ ਪੀਓ ਤੇ ਹੋ ਸਕਦਾ ਕਿ ਇਹਦੇ ਵਿੱਚ ਕੋਈ ਚੀਜ਼ ਨਾ ਪਈ ਹੋਵੇ, ਉਹ ਇਹ ਤਾਂ ਤੁਹਾਡਾ ਹੀ ਖਿਆਲ ਕਰਦਾ। ਕਹਿੰਦਾ ਲੋਕੋ ਮੈਨੂੰ ਮਾਫ ਕਰ ਦਿਓ, ਮੈਂ ਆਪਣੇ ਬਾਪ ਦਾ ਖਿਆਲ ਨਹੀਂ ਕਰ ਸਕਿਆ। ਤੇ ਆਪਣੀ ਬੀਵੀ ਨੂੰ ਕਹਿੰਦਾ ਤੂੰ ਵੀ ਅੱਲਾਹ ਤਾਲਾ ਤੋਂ ਮਾਫੀ ਮੰਗ। ਆ ਬੱਚਿਆਂ ਤੋਂ ਦੇਖ ਅੱਜ ਇਹ ਬੱਚਿਆਂ ਨੇ ਸਾਡਾ ਨਾਮ ਤੇ ਬਣਾਇਆ ਪਰ ਮੇਰੀ ਨਜ਼ਰ ਦੇ ਵਿੱਚ ਅਸੀਂ ਗਿਰ ਗਏ ਆ। ਅਸੀਂ ਇਹਨਾਂ ਲੋਕਾਂ ਦੇ ਸਾਹਮਣੇ ਹੀਰੋ ਬਣ ਨਹੀਂ ਆਏ। ਅੱਜ ਇਹਨਾਂ ਲੋਕਾਂ ਨੂੰ ਦੱਸੋ ਕਿ ਅੱਜ ਅਸੀਂ ਕਾਮਯਾਬ ਹੋ ਕੇ ਵੀ ਨਾਕਾਮ ਆ। ਅੱਜ ਇੰਨਾ ਬੱਚਾ ਨਾਮ ਬਣਾਇਆ ਤੇ ਸੋਹਣੇ ਰੱਬ ਨੇ ਬਣਾਇਆ ਤੇ ਮੇਰੇ ਬੱਚਿਆਂ ਨੇ ਬਣਾਇਆ। ਅੱਜ ਕਿਤੇ ਅਸੀਂ ਆਪਣੇ ਬਾਪ ਦੀ ਖਿਦਮਤ ਕਰਦੇ ਹੁੰਦੇ, ਅੱਜ ਫਖਰ ਨਾਲ ਲੋਕਾਂ ਨੂੰ ਕਹਿੰਦੇ ਕਿ ਅੱਜ ਆਪਣੇ ਮਾਂ ਬਾਪ ਦੀ ਇੱਜ਼ਤ ਕਰੋ। ਅੱਜ ਕਿਹੜੇ ਲਫ਼ਜ਼ਾਂ 'ਚ ਅਸੀਂ ਕਹੀਏ ਕਿ ਆਪਣੇ ਮਾਂ ਬਾਪ ਦੀ ਜ਼ਿੰਦਗੀ ਦੇ ਵਿੱਚ ਕਦਰ ਕਰੋ, ਬਜ਼ੁਰਗਾਂ ਦੀ ਇੱਜ਼ਤ ਕਰੋ, ਜਦੋਂ ਅਸੀਂ ਨਹੀਂ ਕੀਤੀ ਹੈਗੀ। ਤੇ ਦੋਸਤੋ ਗੱਲ ਇਹ ਆ ਕਿ ਬਾਪ ਮਾਂ ਅਗਰ ਜ਼ਿੰਦਾ ਆ ਤਾਂ ਉਹਨਾਂ ਦੀ ਕਦਰ ਕਰ ਲਓ। ਮੇਰੀਆਂ ਭੈਣਾਂ ਜਿਨ੍ਹਾਂ ਦੇ ਸੱਸ ਸਹੁਰੇ ਆ ਉਹਨਾਂ ਦੀ ਇੱਜ਼ਤ ਕਰੋ ਔਰ ਖਿਆਲ ਕਰੋ। ਯਕੀਨ ਕਰੋ ਇਹ ਵਕਤ ਗੁਜ਼ਰ ਜਾਣਾ, ਬਾਅਦ ਦੇ ਵਿੱਚ ਪਛਤਾਣਾ। ਉਹ ਕਹਿੰਦੇ ਹੁੰਦੇ ਤਬ ਪਛਤਾਏ ਤੋਂ ਕਿਆ ਪਛਤਾਏ ਜਬ ਚਿੜੀਆਂ ਚੁਗ ਗਈ ਖੇਤ। ਤੇ ਮੇਰੀਆਂ ਭੈਣਾਂ ਆਪਣੇ ਸੱਸ ਸਹੁਰੇ ਦੀ ਕਦਰ ਕਰੋ ਔਰ ਮੇਰੇ ਭਰਾ ਆਪਣੇ ਮਾਂ ਬਾਪ ਦੀ ਕਦਰ ਕਰੋ। ਸਿਆਣਾ ਤੁਹਾਨੂੰ ਬਜ਼ਾਹਰ ਗਲਤ ਲੱਗਦਾ ਲੇਕਿਨ ਸਿਆਣਾ ਕਦੀ ਵੀ ਗਲਤ ਨਹੀਂ ਹੁੰਦਾ। ਉਹਦਾ ਜ਼ਿੰਦਗੀ ਦੇ ਵਿੱਚ ਗੁਜ਼ਰੇ ਹੋਏ ਵਾਕਿਆਤ ਉਹਨੂੰ ਮਜਬੂਰ ਕਰ ਦਿੰਦੇ ਆ ਕਿ ਉਹ ਕਹਿੰਦਾ ਇਦਾਂ ਨਾ ਹੋ ਜਾਵੇ, ਇਦਾਂ ਨਾ ਹੋ ਜਾਵੇ। ਤੇ ਲਿਹਾਜ਼ਾ ਵੀਡੀਓ ਜਿੰਨੀ ਹੋ ਸਕਦੀ ਆਪਣੇ ਰਿਸ਼ਤੇਦਾਰਾਂ ਤੱਕ, ਆਪਣੇ ਭੈਣ ਭਰਾਵਾਂ ਤੱਕ, ਆਪਣੇ ਦੋਸਤਾਂ ਤੱਕ ਸ਼ੇਅਰ ਜ਼ਰੂਰ ਕਰਨੀ ਆ। ਔਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਵਾਸਤੇ ਮੈਨੂੰ ਫੋਲੋ ਕਰ ਲਿਓ ਔਰ ਮੈਨੂੰ ਸਬਸਕ੍ਰਾਈਬ ਲਾਜ਼ਮੀ ਕਰਿਓ। ਫੇਸਬੁੱਕ ਦੇ ਉੱਤੇ ਅਗਰ ਕੋਈ ਦੇਖਦਾ ਤੇ ਅਗਰ YouTube ਦੇ ਉੱਤੇ ਦੇਖਦਾ ਸਬਸਕ੍ਰਾਈਬ ਕਰਿਓ ਤੇ ਦੁਆਵਾਂ 'ਚ ਯਾਦ ਰੱਖਿਓ। ਅੱਲਾਹ ਹਾਫਿਜ਼।